मेरे दोस्तों, बेलियो ते बुजुर्गो, सादक भट्टी चैनल की तरफों शायर नज़ीर सुल्तानी सलाम अर्ज करदा है ते सादक भट्टी चैनल पेश करदा है दास्तान रज़िया सुल्ताना। इस दास्तान की फरमाइश करते ने चौड़ा राजपूतां तो मुहम्मद हनीफ मिनेज, चूनिया चक 17 तो मुहम्मद जमील, अमान तो चौधरी मुहम्मद शरीफ, लाहौर सुंदर अड्डे तो अहमद जुल्फकार जट, फूल नगर भाई फेरू तो मुहम्मद जाफर। मेरे दोस्तों, 2006 विच मुहम्मद गौरी अपने जीते हुए इलाके अपने गुलाम कुतुबुद्दीन ऐबक दे हवाले करके वापस चला गया। कुतुबुद्दीन दे तखत ते बैठण नाल दौरे गुलामां दी शुरुआत हुई। 2010 विच पोलो खेडदियां घोड़े तो डिग के कुतुबुद्दीन ऐबक दी मौत हो गई। ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਬੜਾ ਸੁਸਤ ਤੇ ਕਮਜ਼ੋਰ ਸੀ ਤਖਤ ਤੇ ਬਹਿ ਗਿਆ। ਉਹਦੀ ਬੇਵਕੂਫੀ ਦਾ ਫਾਇਦਾ ਕੁਤੁਬੁੱਦੀਨ ਦੇ ਨੌਕਰ ਅਲ-ਤਿਤਮਸ਼ ਨੇ ਚੁੱਕਿਆ ਤੇ ਕੁਤੁਬੁੱਦੀਨ ਐਬਕ ਦੇ ਪੁੱਤਰ ਨੂੰ ਹਟਾ ਕੇ ਆਪ ਤਖਤ ਤੇ ਬਹਿ ਗਿਆ। ਅਲ-ਤਿਤਮਸ਼ ਦੇ 11 ਪੁੱਤਰ ਸਨ ਤੇ ਇੱਕ ਧੀ ਸੀ। ਧੀ ਦਾ ਨਾਂ ਰਜ਼ੀਆ ਸੁਲਤਾਨਾ ਸੀ। ਅਲ-ਤਿਤਮਸ਼ ਆਪਣੇ ਸ਼ਾਹੀ ਮਾਮਲਾਤ ਵਿੱਚ ਆਪਣੀ ਧੀ ਰਜ਼ੀਆ ਨੂੰ ਆਪਣੇ ਨਾਲ ਰੱਖਦਾ। ਰਜ਼ੀਆ ਬੜੀ ਅਕਲਮੰਦ ਤੇ ਹੋਸ਼ਿਆਰ ਸੀ। ਉਹਨੇ ਬਚਪਨ ਵਿੱਚ ਹੀ ਘੋੜਸਵਾਰੀ, ਨੇਜ਼ਾਬਾਜ਼ੀ ਤੇ ਤਲਵਾਰਬਾਜ਼ੀ ਸਿੱਖ ਲਈ ਸੀ। ਅਲ-ਤਿਤਮਸ਼ ਨੇ ਆਪਣੀ ਬੇਟੀ ਨੂੰ ਤਖਤ ਦਾ ਵਾਰਸ ਮੁਕਰਰ ਕਰਨ ਦਾ ਐਲਾਨ ਕੀਤਾ, ਪਰ ਦਰਬਾਰੀਆਂ ਤੇ ਉਹਦੇ 11 ਬੇਟਿਆਂ ਨੇ ਇਸ ਗੱਲ ਨੂੰ ਚੰਗਾ ਨਾ ਸਮਝਿਆ ਤੇ ਇਸ ਗੱਲ ਦੀ ਮੁਖਾਲਫਤ ਕੀਤੀ। ਉਹਨਾਂ ਨੇ ਇੱਕ ਲੜਕੀ ਨੂੰ ਵਾਰਸ ਮੰਨਣ ਤੋਂ ਇਨਕਾਰ ਕਰ ਦਿੱਤਾ। ਆਖਰਕਾਰ ਬਾਦਸ਼ਾਹ ਨੂੰ ਆਪਣਾ ਫੈਸਲਾ ਬਦਲਣਾ ਪਿਆ ਤੇ ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਰੁਕਨੁੱਦੀਨ ਤਖਤ ਤੇ ਜਾ ਬੈਠਾ। ਰੁਕਨੁੱਦੀਨ ਦੀ ਮਾਂ ਬੜੀ ਚਲਾਕ ਸੀ। ਪੁੱਤਰ ਦੇ ਤਖਤ ਤੇ ਬੈਠਣ ਦੇ ਨਾਲ ਹੀ ਆਮ ਦਰਬਾਰੀਆਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਰੁਕਨੁੱਦੀਨ ਸ਼ਰਾਬ ਤੇ ਸ਼ਬਾਬ ਦੇ ਨਸ਼ੇ ਵਿੱਚ ਹਰ ਵੇਲੇ ਧੁੱਤ ਰਹਿੰਦਾ। ਦਰਬਾਰੀਆਂ ਨੇ ਵੇਖਿਆ ਅਸੀਂ ਔਰਤ ਦੀ ਬਾਦਸ਼ਾਹੀ ਦੀ ਮੁਖਾਲਫਤ ਕੀਤੀ ਸੀ, ਪਰ ਇੱਥੇ ਵੀ ਔਰਤ ਦਾ ਹੀ ਹੁਕਮ ਚੱਲਦਾ ਪਿਆ ਏ, ਕਿਉਂ ਨਾ ਰਜ਼ੀਆ ਸੁਲਤਾਨਾ ਨੂੰ ਹੀ ਤਖਤ ਤੇ ਬਿਠਾ ਦਿੱਤਾ ਜਾਏ। ਇੰਜ ਰਜ਼ੀਆ ਸੁਲਤਾਨਾ ਇਸਲਾਮੀ ਦੁਨੀਆ ਦੀ ਪਹਿਲੀ ਹੁਕਮਰਾਨ ਬਣੀ। ਦਾਸਤਾਨ ਪੇਸ਼ ਕਰ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਇੱਕ ਹਿੰਦੁਸਤਾਨ ਦਾ ਬਾਦਸ਼ਾਹ ਜਿਹਦੇ 11 ਪੁੱਤ ਇੱਕ ਧੀ ਓਏ, ਉਹਨੂੰ ਕਹਿਣ ਗੁਲਾਮਾਂ ਦਾ ਦੌਰ ਓਏ। ਉਹ ਘਰ ਦੇ 14 ਜੀ ਓਏ, ਨਾ ਧੀ ਦਾ ਰਜ਼ੀਆ ਰੱਖਿਆ ਜਿਹੜੀ ਬਚਪਨ ਤੋਂ ਹੀ ਦਲੇਰ ਸੀ। ਉਹ ਘੋੜਾ ਦੜਾਣਾ ਜਾਣਦੀ, ਵਾਰੀ ਜਾਵਾਂ ਜਾਣਦੀ, ਜਿਹੜੀ ਮਰਦਾਂ ਦੇ ਵਿੱਚ ਸ਼ੇਰ ਸੀ। ਉਹਨੇ ਨੇਜ਼ਾਬਾਜ਼ੀ ਸਿੱਖ ਲਈ, ਨਾਲੇ ਸਿੱਖੀ ਤਲਵਾਰ ਚਲਾਵਣੀ, ਤੀਰ ਮਾਰਦੀ ਰੱਖ ਨਿਸ਼ਾਨਿਆਂ। ਉਹਨੇ ਸਿੱਖ ਲਈ ਢਾਲ ਬਣਾਵਣੀ, ਬੜੀ ਲਾਡਲੀ ਧੀ ਉਹ ਬਾਪ ਦੀ, ਰੱਖੇ ਹਰ ਵੇਲੇ ਉਹਨੂੰ ਨਾਲ ਓਏ। ਕਹਿੰਦਾ ਧੀ ਨੂੰ ਤਖਤ ਮੈਂ ਦੇਵਣਾ, ਵਾਰੀ ਜਾਵਾਂ ਦੇਵਣਾ, ਨਹੀਂ ਮੰਨਦੇ ਉਹਦੇ ਬਾਲ ਓਏ। ਨਾਲੇ ਸਭ ਦਰਬਾਰੀ ਆਖਦੇ, ਸਭ ਦਰਬਾਰੀ ਆਖਦੇ, ਨਹੀਂ ਔਰਤ ਹੋਂਦੀ ਬਾਦਸ਼ਾਹ, ਤੇਰੀ ਗੱਲ ਨਹੀਂ ਅਸੀਂ ਮੰਨਦੇ। ਹੱਥ ਬਾਂਦਰ ਦੇ ਖੂੰਡੀ ਬਾਦਸ਼ਾਹ, ਖੈਰ ਬਦਲਿਆ ਰਾਦਾ ਬਾਦਸ਼ਾਹ, ਦਿੱਤੀ ਸ਼ਾਹੀ ਰੁਕਨੁੱਦੀਨ ਜੀ। ਉਹਦੀ ਮਾਂ ਬੜੀ ਉਹ ਚਲਾਕ
ਸੀ ਉਹ ਚਲਾਕ ਸੀ, ਹੱਥ ਆਪਣੇ ਫੜ ਲਈ ਬੀਨ ਜੀ। ਉਹ ਕਰਦੀ ਫੈਸਲੇ ਜ਼ੁਲਮ ਦੇ, ਦਿੱਤੇ ਕਈ ਦਰਬਾਰੀ ਮਾਰ ਹੋਏ। ਉਹ ਜਿਹੜਾ ਗੋਵੀ ਬੋਲਦਾ ਉਹ ਕਾਰੀਗਰ ਦੀ ਵਾਰ ਹੋਏ। ਕੀਤਾ ਫੈਸਲਾ ਫਿਰ ਦਰਬਾਰੀਆਂ, ਦਿੱਤੀ ਰਜ਼ੀਆ ਤਖਤ ਬਿਠਾਏ। ਉਹਨੇ ਤਖਤ ਬਾਪ ਦਾ ਸਾਂਭਿਆ ਓਏ ਸਾਂਭਿਆ, ਐਸੀ ਰਜ਼ੀਆ ਬੜੀ ਦਨਾ ਓਏ। ਮੇਰੇ ਦੋਸਤੋ, ਰਜ਼ੀਆ ਸੁਲਤਾਨਾ ਦੇ ਤਖਤ ਤੇ ਬੈਠਣ ਦੇ ਨਾਲ ਹੀ ਰਜ਼ੀਆ ਸੁਲਤਾਨਾ ਦੇ ਨਾਂ ਦੇ ਸਿੱਕੇ ਚਲਾਏ ਗਏ। ਉਹਨੇ ਤਖਤ ਤੇ ਬੈਠਣ ਦੇ ਨਾਲ ਹੀ ਮਰਦਾਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਰਜ਼ੀਆ ਬੜੀ ਬਹਾਦਰ ਤੇ ਅਕਲਮੰਦ ਸੀ। ਉਹਦੇ ਔਰਤ ਹੋਣ ਦੀ ਵਜ੍ਹਾ ਤੋਂ ਸਲਤਨਤ ਵਿੱਚ ਬਗਾਵਤ ਹੋ ਗਈ ਤੇ ਕਈ ਗਰੋਹ ਉਹਦੇ ਖਿਲਾਫ ਖੜੇ ਹੋ ਗਏ। ਉਹਨੇ ਬੜੀ ਹੁਸ਼ਿਆਰੀ ਨਾਲ ਆਪਣੇ ਗੱਦਾਰਾਂ ਨੂੰ ਆਪਸ ਵਿੱਚ ਲੜਾ ਦਿੱਤਾ ਤੇ ਬਗੈਰ ਜੰਗ ਲੜੇ ਉਹਨਾਂ ਦਾ ਸਫਾਇਆ ਕਰ ਦਿੱਤਾ। ਪਰ ਹਜੇ ਵੀ ਕਈ ਗਰੋਹ ਉਹਦੇ ਮੁਖਾਲਫ ਸਨ। ਉਹਨੇ ਬਾਗੀਆਂ ਨੂੰ ਫੜ ਕੇ ਕਤਲ ਕਰਵਾ ਦਿੱਤਾ ਤੇ ਇੰਜ ਲੋਕਾਂ ਦੇ ਦਿਲਾਂ ਵਿੱਚ ਰਜ਼ੀਆ ਦਾ ਖੌਫ ਪੈਦਾ ਹੋ ਗਿਆ। ਇੱਕ ਹਬਸ਼ੀ ਜਿਹੜਾ ਘੋੜਿਆਂ ਦੇ ਅਸਤਬਲ ਵਿੱਚ ਘੋੜੇ ਸੰਭਾਲਦਾ ਸੀ, ਰਜ਼ੀਆ ਨੇ ਉਹਨੂੰ ਆਪਣਾ ਮੁਹਾਫਿਜ਼ ਬਣਾ ਲਿਆ ਤੇ ਲੋਕਾਂ ਨੇ ਰਜ਼ੀਆ ਤੇ ਕਾਲੇ ਦੇ ਨਾਜਾਇਜ਼ ਤਾਲੁਕਾਤ ਦੇ ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ। ਇਸ ਕਾਲੇ ਹਬਸ਼ੀ ਗੁਲਾਮ ਦਾ ਨਾਂ ਯਾਕੂਬ ਸੀ। ਨਾਰਾਜ਼ ਦਰਬਾਰੀਆਂ ਨੇ ਉਹਦੀ ਮੁਖਾਲਫਤ ਕੀਤੀ ਤੇ ਰਜ਼ੀਆ ਦੇ ਖਿਲਾਫ ਇੱਕ ਫੌਜ ਤਿਆਰ ਕੀਤੀ। ਇਹਨਾਂ ਬਾਗੀਆਂ ਦਾ ਸਰਦਾਰ ਅਲਤੂਨੀਆ ਸੀ। ਦਰਅਸਲ ਅਲਤੂਨੀਆ ਰਜ਼ੀਆ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਤੇ ਰਜ਼ੀਆ ਨੇ ਕਈ ਵਾਰੀ ਇਨਕਾਰ ਕੀਤਾ। ਉਹਦੇ ਦਿਲ ਵਿੱਚ ਇਹ ਖਲਸ਼ ਸੀ ਤੇ ਉਹਨੂੰ ਹੁਣ ਮੌਕਾ ਮਿਲ ਗਿਆ। ਉਹ ਰਜ਼ੀਆ ਤੇ ਹਬਸ਼ੀ ਦੇ ਤਾਲੁਕਾਤ ਤੋਂ ਸਖਤ ਨਫ਼ਰਤ ਕਰਦਾ ਸੀ। ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਲੋਕੀ ਕਹਿੰਦੇ ਰਜ਼ੀਆ ਠੀਕ ਨਹੀਂ, ਕਹਿੰਦੇ ਰਜ਼ੀਆ ਠੀਕ ਨਹੀਂ, ਨਾਲ ਹਬਸ਼ੀ ਕਰੇ ਪਿਆਰ ਜੀ। ਉਹਨਾਂ ਕਰ ਗਦਾਰੀ ਸਾਰਿਆਂ, ਚੁੱਕ ਲੈ ਆਪਣੇ ਹਥਿਆਰ ਜੀ। ਅਲਤੂਨੀਆ ਵੀ ਸੀ ਚਾਹੁੰਦਾ, ਕਰਾਂ ਸ਼ਾਦੀ ਰਜ਼ੀਆ ਨਾਲ ਜੀ। ਉਹਨੇ ਦਿਲ 'ਚ ਰੱਖੀ ਗੱਲ ਨੂੰ, ਹੋ ਗਏ ਸੀ ਕਿੰਨੇ ਸਾਲ ਜੀ। ਕਹਿੰਦਾ ਹਬਸ਼ੀ ਹੋਵੇ ਕੌਣ ਜੀ, ਜਿਹੜਾ ਰਜ਼ੀਆ ਦਾ ਹੈ ਯਾਰ ਜੀ। ਮੈਂ ਕਰਾਂ ਮੁਕਾਬਲਾ ਫੌਜ ਦਾ, ਵਾਰੀ ਜਾਵਾਂ ਫੌਜ ਦਾ, ਦੇਵਾਂ ਹਬਸ਼ੀ ਜਾਨੋਂ ਮਾਰ ਜੀ। ਜਦੋਂ ਲੜੀ ਸੀ ਰਜ਼ੀਆ ਜੰਗ ਜੀ, ਹੋਇਆ ਜਰਨਲ ਉਹਦੇ ਖਿਲਾਫ ਹੋਏ। ਉੱਥੇ ਰਜ਼ੀਆ ਜੰਗ ਵੀ ਹਾਰ ਗਈ, ਹੋਏ ਰਸਤੇ ਸਾਰੇ ਸਾਫ਼ ਹੋਏ। ਉਹਨੂੰ ਕੈਦੀ ਕਰ ਲਿਆ ਜ਼ਾਲਮਾਂ, ਅਲਤੂਨੀਆ ਲੱਗਾ ਕਹਿਣ ਜੀ। ਕਰੇ ਸ਼ਾਦੀ ਮੇਰੇ ਨਾਲ ਤੂੰ ਹੈ ਨਾਲ ਤੂੰ, ਫਿਰ ਜ਼ਿੰਦਾ ਦੇਵਾਂ ਰਹਿਣ ਜੀ। ਫਿਰ ਰਜ਼ੀਆ ਰਾਜ਼ੀ ਹੋ ਗਈ, ਰਜ਼ੀਆ ਰਾਜ਼ੀ ਹੋ ਗਈ। ਕੀਤੀ ਸ਼ਾਦੀ ਉਹਦੇ ਨਾਲ ਹੋਏ, ਪਿੱਛੋਂ ਪਾਈ ਉਹਦੇ ਤਖਤ ਵੀ।
ਉਥੋਂ ਨਸ ਬਚਾਈ ਜਾਣ ਜੀ, ਉਥੋਂ ਜੰਗਲਾਂ ਦੇ ਵਿੱਚ ਆ ਗਈ, ਜੰਗਲਾਂ ਦੇ ਵਿੱਚ ਆ ਗਈ। ਲੱਗੀ ਭੁੱਖ ਤੇ ਨਾਲ ਪਿਆਸ ਜੀ, ਇੱਕ ਜੱਟ ਨੇ ਟੁਕੜਾ ਬਖਸ਼ਿਆ, ਉਹਨੂੰ ਹੋਈ ਜ਼ਿੰਦਗੀ ਦੀ ਆਸ ਜੀ। ਜੱਟ ਨੇ ਉਹਨੂੰ ਮਾਰ ਕੇ ਲੈ ਹੀਰੇ ਸਾਰੇ ਲਾਓਏ। ਜਦੋਂ ਫੜਿਆ ਗਿਆ ਸੀ ਜੱਟ ਜੀ, ਹੋਏ ਜੱਟ ਜੀ, ਉਹਨੇ ਦਿੱਤੀ ਕਬਰ ਵਹਾਓਏ। ਮੇਰੇ ਦੋਸਤੋ, ਜਦੋਂ ਭੁੱਖ ਪਿਆਸ ਦੀ ਮਾਰੀ ਰਜ਼ੀਆ ਜੰਗਲਾਂ ਵਿੱਚੋਂ ਨੱਸ ਕੇ ਇੱਕ ਕਿਸਾਨ ਕੋਲ ਪਹੁੰਚੀ, ਮੰਗਣ ਵਾਲੀ ਦਾ ਲਿਬਾਸ ਪਾਇਆ ਹੋਇਆ ਸੀ। ਜੱਟ ਨੇ ਉਹਨੂੰ ਰੋਟੀ ਦਿੱਤੀ। ਉਹਨੂੰ ਥਕਾਵਟ ਦੀ ਵਜ੍ਹਾ ਤੋਂ ਨੀਂਦਰ ਆ ਗਈ। ਜਦੋਂ ਸੁੱਤੀ ਰਜ਼ੀਆ ਦਾ ਫਕੀਰਾਨਾ ਲਿਬਾਸ ਜ਼ਰਾ ਸਾਈਡ ਤੇ ਹੋਇਆ ਤੇ ਥੱਲਿਓਂ ਹੀਰਿਆਂ ਦੀ ਚਮਕ ਨਜ਼ਰ ਆਈ। ਜੱਟ ਨੇ ਹੀਰੇ ਜਵਾਹਰਾਤ ਵੇਖੇ ਤੇ ਰਜ਼ੀਆ ਨੂੰ ਮਾਰ ਕੇ ਸਾਰੇ ਹੀਰੇ ਜਵਾਹਰਾਤ ਲਾ ਲਏ। ਜਦੋਂ ਬਾਜ਼ਾਰ ਵੇਚਣ ਗਿਆ ਤੇ ਫੜਿਆ ਗਿਆ। ਉਹਨਾਂ ਨੇ ਕਿਹਾ, ਇੱਕ ਗਰੀਬ ਜੱਟ ਕੋਲ ਇੰਨੇ ਕੀਮਤੀ ਹੀਰੇ ਤੇ ਜਵਾਹਰਾਤ ਕਿੱਥੋਂ ਆਏ? ਤੇ ਜਦੋਂ ਉਹਨੂੰ ਕੁੱਟਿਆ ਫੜ ਕੇ ਤੇ ਉਹਨੇ ਦੱਸਿਆ ਕਿ ਇੰਝ ਇੱਕ ਔਰਤ ਆਈ ਸੀ ਜਿਹਨੇ ਇਹ ਲਿਬਾਸ ਪਾਇਆ ਸੀ। ਲੋਕਾਂ ਨੂੰ ਸਮਝ ਲੱਗ ਗਈ ਕਿ ਉਹੀ ਰਜ਼ੀਆ ਸੁਲਤਾਨਾ ਹੈ ਜਿਹੜੀ ਜੰਗ ਵਿੱਚੋਂ ਨਸੀ ਸੀ। ਤੇ ਫਿਰ ਉਹਨੇ ਸਾਰਾ ਵਾਕਿਆ ਸੁਣਾਇਆ ਤੇ ਜਾ ਕੇ ਰਜ਼ੀਆ ਦੀ ਕਬਰ ਵਿਖਾਈ। ਇੰਜ ਰਜ਼ੀਆ ਦੀ ਕਬਰ ਦਾ ਦੋਸਤੋ ਪਤਾ ਲੱਗਾ। ਮੇਰੇ ਦੋਸਤੋ, ਇਹ ਸੀ ਰਜ਼ੀਆ ਸੁਲਤਾਨਾ ਦੀ ਕਹਾਣੀ। ਤੇ ਇਹਦੇ ਨਾਲ ਹੀ ਸਾਦਕ ਭੱਟੀ ਚੈਨਲ ਦੀ ਤਰਫੋਂ ਸ਼ਾਇਰ ਨਜ਼ੀਰ ਸੁਲਤਾਨੀ, ਲਾਲਾ ਜੀ ਤੇ ਸਾਦਕ ਭੱਟੀ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਅੱਲਾ ਬੇਲੀ, ਖੁਦਾ ਹਾਫਿਜ਼, ਖੁਦਾ ਹਾਫਿਜ਼, ਖੁਦਾ ਹਾਫਿਜ਼।